ਸੁਭਾਨ ਅੱਲਾ। ਦੇਖੋ ਕਿੱਡਾ ਖੂਬਸੂਰਤ ਜਾਨਵਰ ਹੈ। ਇਹ ਵੀ ਦੇਖੋ ਮਾਸ਼ਾਅੱਲਾ। ਤੇ ਇਹਦੇ ਨਾਲ ਦਾ ਜਾਨਵਰ ਤੁਹਾਨੂੰ 2.5 ਲੱਖ 3 ਲੱਖ ਦਾ ਜਿਹੜਾ ਨਾ ਤੇ ਛੋਟਾ ਬਿਜ਼ਨਸ ਇੱਕ ਦਿਨ ਇਨਸ਼ਾਅੱਲਾ ਵੱਡਾ ਬਿਜ਼ਨਸਮੈਨ ਬਣੇਗਾ। ਕਿਵੇਂ ਜੀ? ਹੋਰ ਠੀਕ ਹੈ ਮਾਸ਼ਾਅੱਲਾ ਮਾਸ਼ਾਅੱਲਾ ਜੀ। ਇਹ ਧੁੱਪ ਤੇ ਸਿੱਟੀ ਹੋਈ ਹੈ ਤਾਂ ਕਿ ਉਹਦਾ ਦਾਣਾ ਜਿਹੜਾ ਨਾ ਸੁੱਕ ਜਾਵੇ, ਬਿਹਤਰੀਨ ਹੋ ਜਾਵੇ ਤੇ ਕਾਲੀ ਨਾ ਹੋਵੇ, ਤੇ ਇਸ ਵਾਸਤੇ ਇਹਨੂੰ ਧੁੱਪੇ ਪਾਇਆ ਹੈਗਾ। अस्सलामुअलैकुम सज्जनों, बेलियो तो मित्रों, तुहाडा की हाल चाल है? उम्मीद है सारे ठीक ठाक होणगे, वधिया होणगे। लहंदे पंजाब ते चढ़दे पंजाब। जनाब मैं खेतां वाले पासे आया सीगा ते क्योंकि अंधेरी रात दी चलदी पई सी बहुत तेज़, ते अंब शंब सारे डिग पे ने ते वो बच्चे हुणी इकट्ठे करके लै गए। वीडियो बनाने का मौका नहीं मिलिया। देखो थोड़े थोड़े अंब उत्ते जिहड़े ना रह गए ने, बस बहुत घट है, तुहानूं नज़र आ रहे होने ने। ਤੇ ਅਸੀਂ ਜਦੋਂ ਇੱਥੇ ਆਏ, ਤੁਹਾਨੂੰ ਪਤਾ ਅੱਜ ਕੱਲ੍ਹ ਜਿਹੜੇ ਨਾ ਚਿੜੀਆਂ ਪਰਿੰਦੇ ਜਾਨਵਰ ਹੁੰਦੇ ਨੇ ਇਸ ਮੌਸਮ ਬੜੇ ਆਂਡੇ ਦਿੰਦੇ ਨੇ, ਫਿਰ ਬੱਚੇ ਕੱਢਦੇ ਨੇ ਤੇ ਛੋਟੇ ਛੋਟੇ ਮਾਸੂਮ ਬੱਚੇ। ਮੈਂ ਅਗਲੇ ਦਿਨ ਵੀ ਇੱਕ ਵੀਡੀਓ ਬਣਾਈ ਸੀਗੀ ਕਿ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੇ ਮਾਸੂਮ ਬੱਚੇ ਮਿਲਣ, ਉਹ ਦੇਖੋ, ਤੇ ਇਹਨਾਂ ਨੂੰ ਨਾ ਸੇਫ ਮਕਾਮ ਦੇ ਉੱਤੇ ਜਿਹੜਾ ਪਹੁੰਚਾਉਣਾ ਚਾਹੀਦਾ, ਕਿਉਂਕਿ ਇੱਥੇ ਕੁੱਤੇ ਬਿੱਲੀਆਂ ਖੇਤਾਂ ਜ਼ਿਆਦਾ ਫਿਰਦੇ ਹੁੰਦੇ ਨੇ ਤੇ ਫਿਰ ਮਸਲਾ ਬਣਦਾ ਹੈ। ਇਹ ਦੇਖੋ ਇਹੋ ਜਿਹੇ ਮਾਸੂਮ ਬੱਚਿਆਂ ਦੀ ਜਿਹੜੀ ਨਾ ਸਾਨੂੰ ਹਿਫਾਜ਼ਤ ਕਰਨੀ ਚਾਹੀਦੀ ਹੈ। ਇਹਨਾਂ ਨੂੰ ਪਾਣੀ ਛਾਣੀ ਪਿਲਾ ਕੇ ਇਹਨਾਂ ਨੂੰ ਸੇਫ ਜਗ੍ਹਾ 'ਤੇ ਛੱਡੋ ਤਾਂ ਕਿ ਇਹਨਾਂ ਦੀਆਂ ਮਾਵਾਂ ਇਹਨਾਂ ਨੂੰ ਲੈ ਜਾਣ, ਨਾ ਕਿ ਤੁਸੀਂ ਜਿਹੜਾ ਹੈ ਨਾ ਇਹਨਾਂ ਨੂੰ ਆਪਣੇ ਜਾ ਕੇ ਪਿੰਜਰਾ ਢੱਕ ਲਵੋ, ਉੱਥੇ ਕੁਝ ਕਰੋ ਨਹੀਂ। ਇਹਨਾਂ ਸਾਡੇ ਦਿਹਾਤ ਦੀ ਸਾਡੀਆਂ ਸਾਰੀਆਂ ਚੀਜ਼ਾਂ ਦੀ ਇਹ ਰੌਣਕ ਹੁੰਦੇ, ਦਿਹਾਤ ਹੋਵੇ, ਪਿੰਡ ਹੋਵੇ, ਸ਼ਹਿਰ ਹੋਵੇ, ਜਿਹੜੀਆਂ ਇਹ ਅੰਬਾਂ ਦੇ ਉੱਤੇ ਬਹਿ ਕੇ ਜਨਾਬ ਇੱਥੇ ਆਲ੍ਹਣੇ ਪਾਉਂਦੀਆਂ ਨੇ, ਫਿਰ ਜਿਹੜੇ ਆਂਡੇ ਹੁੰਦੇ ਨੇ, ਫਿਰ ਬੱਚੇ ਦਿੰਦੇ ਨੇ। ਤੇ ਮਾਸ਼ਾਅੱਲਾ ਸਾਨੂੰ ਇਹ ਲਮਹੇ ਇਹ ਚੀਜ਼ਾਂ ਜਿਹੜੀਆਂ ਨਾ ਤੇ ਇਹਨਾਂ 'ਤੇ ਅਮਲ ਕਰਨਾ ਚਾਹੀਦਾ। ਤੇ ਇਹ ਸਾਡੇ ਮਾਹੌਲ ਨੂੰ ਜਿਹੜਾ ਨਾ ਇਹ ਪਰਿੰਦੇ ਖੁਸ਼ਗਵਾਰ ਬਣਾਉਂਦੇ ਨੇ, ਤੇ ਲਿਹਾਜ਼ਾ ਇਹਨਾਂ ਨਾਲ ਦੋਸਤੀ ਕਰਕੇ ਇਹਨਾਂ ਨੂੰ ਸੇਫ ਮਕਾਮ 'ਤੇ ਛੋੜਨਾ ਚਾਹੀਦਾ। ਇਹ ਦੇਖੋ ਮਾਸੂਮ ਬੱਚਾ ਹੁਣ ਲੁਕਦਾ ਫਿਰਦਾ ਹੈ ਤੇ ਅਸੀਂ ਇਹਦੇ ਵਾਸਤੇ ਸੇਫ ਜਗ੍ਹਾ ਹੀ ਲੱਭਾਂਗੇ ਇਨਸ਼ਾਅੱਲਾ। ਇਹ ਵੇਖੋ, ਇਹ ਵੇਖੋ, ਇਹ ਦੇਖੋ ਜੀ, ਇਹ ਬੁਲਬੁਲ ਦਾ ਬੱਚਾ ਹੈਗਾ, ਬੁਲਬੁਲ। ਤੇ ਇਹ ਦੇਖੋ ਗਰਮੀ ਨਹੀਂ ਹੈ, ਗਰਮੀ ਦੀ ਸ਼ਿੱਦਤ ਦੀ ਵਜ੍ਹਾ ਤੋਂ ਨਾ ਹੁਣ ਮਾਂ ਜਿਹੜੀ ਉੱਤੇ ਤੜਪਦੀ ਫਿਰਦੀ, ਇਹ ਉੱਤੋਂ ਆਲ੍ਹਣੇ 'ਚੋਂ ਮੇਰਾ ਖਿਆਲ ਹੈ ਡਿੱਗ ਆਇਆ, ਤੇ ਅਸੀਂ ਇਨਸ਼ਾਅੱਲਾ ਇਹਨੂੰ ਸੇਫ ਮਕਾਮ 'ਤੇ ਜਿਹੜਾ ਨਾ ਉਹ ਪਹੁੰਚਾਵਾਂਗੇ। ਲਿਹਾਜ਼ਾ ਪਰਿੰਦੇ ਜਿਹੜੇ ਜਾਨਵਰ ਆ ਉਹਨਾਂ ਨਾਲ ਵੀ ਮੁਹੱਬਤ ਕਰਨੀ ਚਾਹੀਦੀ ਜਿੰਨੀ ਇਨਸਾਨ ਆਪਣੇ ਬੱਚਿਆਂ ਨਾਲ ਕਰਦਾ। ਤੇ ਰਾਤੀ ਜਨਾਬ ਹਨੇਰੀ ਆਈ ਤੇ ਹਨੇਰੀ ਨਾਲ ਆ ਦੇਖੋ ਥੋੜੇ ਥੋੜੇ ਜਿਹੜੇ ਅੰਬ ਆ ਨਾ ਉਹੀ ਰਹਿ ਗਏ ਨੇ। ਆ ਦੇਖੋ ਲੱਗੇ ਹੋਏ, ਬਾਕੀ ਸਭ ਘਿਰ ਘੁਰ ਗਏ ਨੇ, ਸਫਾਇਆ ਹੋ ਗਿਆ ਅੰਬਾਂ ਦਾ ਬਹੁਤ ਜ਼ਿਆਦਾ। ਹੁਣ ਅਗਲੇ ਇੱਕ ਹਫ਼ਤੇ ਜਿਹੜੀ ਹਨੇਰੀ ਮਜ਼ੀਦ ਜਿਹੜੀ ਹੈ ਨਾ ਉਹ ਰਹਿਣੀ ਹੈਗੀ ਹੈ, ਤੇ ਬਾਕੀ ਇਨਸ਼ਾਅੱਲਾ ਅਸੀਂ ਇਸ ਬੱਚੇ ਨੂੰ ਨਾ ਸੇਫ ਜਗ੍ਹਾ ਦੇ ਉੱਤੇ ਪਹੁੰਚਾ ਕੇ ਆਉਂਦੇ ਹਾਂ ਇਨਸ਼ਾਅੱਲਾ ਜੀ। ਅਲਹਮਦੁਲਿਲਾ ਨਾਲ ਬੁਲਬੁਲ ਦੇ ਬੱਚੇ ਨੂੰ ਬੁਲਬੁਲ ਕੋ ਹੀ ਛੱਡ ਦਿੱਤਾ, ਬੁਲਬੁਲ ਦੇ ਬੱਚੇ ਨੂੰ, ਕਿਉਂਕਿ ਉਹਦੀ ਮਾਂ ਤੜਪਦੀ ਪਈ ਸੀ। ਉਹ ਉੱਥੇ ਨਾ ਮਹਿਫੂਜ਼ ਜਗ੍ਹਾ 'ਤੇ ਘਾਹ ਦੇ ਕੋਲ ਰੱਖ ਆਇਆ ਤਾਂ ਕਿ ਉਹਦੀ ਮਾਂ ਉਹਨੂੰ ਜਿਸ ਤਰ੍ਹਾਂ ਖੁਰਾਕ ਦੇਗੀ, ਪਾਣੀ ਦੇਗੀ, ਸਾਰੀਆਂ ਚੀਜ਼ਾਂ ਦੇਗੀ, ਅਸੀਂ ਨਹੀਂ ਦੇ ਸਕਦੇ। ਇਹ ਮਾਂ ਨੂੰ ਹੀ ਪਤਾ ਹੁੰਦਾ ਹੈ, ਚਾਹੇ ਉਹ ਬੱਚੇ ਦੀ ਹੈ ਜਾਂ ਜਾਨਵਰ ਦੀ ਹੈ ਜਾਂ ਪਰਿੰਦੇ ਦੀ ਹੈਗੀ ਹੈ, ਤੇ ਲਿਹਾਜ਼ਾ ਨੂੰ ਮਾਂ ਹੀ ਖੁਰਾਕ ਦੇਗੀ ਤੇ ਮਾਂ ਦੀ ਦਿੱਤੀ ਹੋਈ ਖੁਰਾਕ ਹੀ ਲੱਗਦੀ ਹੈ। ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਜਨਾਬ ਤੁਸੀਂ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜਨਾਬ। ਅੱਗੇ ਆ ਰਹੀ ਕੁਰਬਾਨੀ ਦੀਆਂ ਤਿਆਰੀਆਂ ਰੂਜ 'ਤੇ ਨੇ, ਜਾਨਵਰ ਖਰੀਦੇ ਜਾ ਰਹੇ ਨੇ, ਮਹਿੰਗੇ ਸਸਤੇ, ਤੁਸੀਂ ਵੀ ਖਰੀਦ ਲਓ। ਬਹੁਤ ਮਹਿੰਗੇ ਜਾਨਵਰ ਹੋ ਗਏ ਨੇ। ਮੈਂ ਕੱਲ੍ਹ ਇੱਕ ਵੀਡੀਓ ਸ਼ੇਅਰ ਕੀਤੀ ਸੀ, ਉਹਦੇ ਵਿੱਚ ਤੁਹਾਨੂੰ ਮੰਡੀ ਦੀ ਰੂਟੀਨ ਦਿਖਾਈ ਸੀ, ਤੇ ਇਹੋ ਜਿਹੇ ਜਾਨਵਰ ਜਿਹੜੇ ਆ ਨਾ ਉਹ 3 ਲੱਖ 4 ਲੱਖ ਦੇ ਲੱਭਦੇ ਪਏ ਨੇ। ਆ ਦੇਖੋ ਇੱਕ ਇਹ ਜਾਨਵਰ ਪਿਆ ਹੈ ਤੇ ਤਿਆਰੀਆਂ ਬਿਲਕੁਲ ਰੂਜ 'ਤੇ ਨੇ। ਤੇ ਇਹ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਸੁਭਾਨ ਅੱਲਾ। ਦੇਖੋ ਕਿੱਡਾ ਖੂਬਸੂਰਤ ਜਾਨਵਰ ਹੈ। ਇਹ ਵੀ ਦੇਖੋ ਮਾਸ਼ਾਅੱਲਾ। ਤੇ ਇਹਦੇ ਨਾਲ ਦਾ ਜਾਨਵਰ ਤੁਹਾਨੂੰ 2.5 ਲੱਖ 3 ਲੱਖ ਦਾ ਜਿਹੜਾ ਨਾ ਮਿਲਦਾ ਪਿਆ ਹੈਗਾ। ਤੇ ਪੂਰੇ ਪਾਕਿਸਤਾਨ ਦੇ ਵਿੱਚ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ, ਪੂਰੇ ਚਾਹੇ ਜਿੱਥੇ ਜਿੱਥੇ ਵੀ ਸਾਡੇ ਉਮਤ ਮੁਸਲਮਾਨ ਬੈਠੇ ਨੇ ਸੁਨਤ ਇਬਰਾਹੀਮ ਮਨਾਉਣਗੇ ਤੇ ਲਾਜ਼ਮੀ ਮਨਾਉਣਗੇ ਇਨਸ਼ਾਅੱਲਾ ਪੂਰੇ ਭਾਰ ਨਾਲ। ਚਾਹੇ ਉਹ ਇੰਗਲੈਂਡ ਨੇ, ਆਸਟ੍ਰੇਲੀਆ ਨੇ, UK ਨੇ, ਬਰਤਾਨੀਆ ਨੇ, ਹਰ ਕੋਈ ਜਾਨਵਰ ਖਰੀਦਦਾ ਹੈਗਾ। ਤੇ ਤੁਸੀਂ ਵੀ ਖਰੀਦੋ ਤੇ ਸੁਨਤ ਇਬਰਾਹੀਮੀ ਅਦਾ ਕਰੋ ਜਿਹੜਾ ਸਹਿਬੇ ਇਸਤਾਤ ਹੈਗਾ। ਤੇ ਆਗੇ ਜਨਾਬ ਅਸੀਂ ਆਪਣੀ ਮੇਨ ਰੋਡ ਤੇ ਇੱਥੇ ਹੋ ਗਈ ਸੀ ਸਾਡੀ ਮੱਕੀ ਦੀ ਜਿਹੜੀ ਕਟਾਈ ਵਗੈਰਾ। ਤੇ ਹੁਣ ਕਟਾਈ ਹੋਣ ਤੋਂ ਬਾਅਦ ਗਹਾਈ ਹੋਣ ਤੋਂ ਬਾਅਦ ਆ ਦੇਖੋ ਮੱਕੀ ਜਿਹੜੀ ਹੈ ਨਾ ਲੋਡ ਹੁੰਦੀ ਪਈ ਹੈ, ਜਵਾਨ ਲੱਗੇ ਪਏ ਨੇ। ਹਾਂਜੀ ਕੀ ਹਾਲ ਚਾਲ ਆ?
ਠੀਕ ਹੋ? ਇਹ ਦੇਖੋ ਜੀ 1.5 ਮਣ ਦਾ ਥੈਲਾ। ਸ਼ਾਬਾਸ਼ ਸ਼ਾਬਾਸ਼, ਕੁਰਬਾਨੀ ਆਉਣ ਵਾਲੀ ਆ। ਫਿਰ ਆਪਣੇ ਮੇਦੇ ਸੈੱਟ ਕਰ ਲਓ, ਫਿਰ ਵਾਲਾ ਗੋਸ਼ਤ ਖਾਵਨੇ। ਹਾਂ ਵਾਲਾ ਬੂਟੀਆਂ ਬਣਾ ਤੇ ਕੋਹ ਤੇ ਖਾਵਨੇ ਹਨ। ਵਾਹ ਸਹੀ ਵਾਹ, ਥੱਪੀ ਲੱਗਦੀ ਪਈ ਹੈ ਜਨਾਬ, ਜਵਾਨ ਲੱਗੇ ਪਏ ਨੇ। ਤੇ ਇੱਧਰ ਕੁਛ ਗਿੱਲੀ ਸੁੱਕੀ ਮੱਕੀ ਜਿਹੜੀ ਆ ਉਹ ਫੈਕਟਰੀ ਜਾ ਰਹੀ ਹੈ, ਤੇ ਗਿੱਲੀ ਮੱਕੀ ਜਿਹੜੀ ਗਹਾਈ ਕੀਤੀ ਨਹੀਂ ਉਹਨੂੰ ਸੁਕਾਉਂਦੇ ਪਏ ਨੇ, ਕਿਉਂਕਿ ਉਹ ਖਰਾਬ ਹੋ ਜਾਂਦੀ ਹੈਗੀ ਆ। ਤੇ ਇਸ ਵਾਸਤੇ ਧੁੱਪ ਤੇ ਸਿੱਟੀ ਹੋਈ ਹੈ, ਤਾਂ ਕਿ ਉਹਦਾ ਦਾਣਾ ਜਿਹੜਾ ਨਾ ਸੁੱਕ ਜਾਵੇ, ਬਿਹਤਰੀਨ ਹੋ ਜਾਵੇ ਤੇ ਕਾਲੀ ਨਾ ਹੋਵੇ। ਤੇ ਇਸ ਵਾਸਤੇ ਇਹਨੂੰ ਧੁੱਪੇ ਪਾਇਆ ਹੈਗਾ। ਇਹ ਜਾਨਵਰਾਂ ਵਾਸਤੇ ਅੱਜ ਕੱਲ੍ਹ ਜਿਹੜੇ ਕੁਰਬਾਨੀ ਵਾਲੇ ਜਾਨਵਰ ਨੇ, ਬੱਕਰੇ ਨੇ, ਉਹਨਾਂ ਨੂੰ ਵੀ ਤੁਸੀਂ ਦਿਲਾ ਕੇ ਅੱਛੀ ਤਰ੍ਹਾਂ ਦਲੀਆ ਬਣਾ ਕੇ ਪਾ ਸਕਦੇ ਹੋ। ਇੰਨੀ ਜ਼ਿਆਦਾ ਨਹੀਂ ਪਾਣੀ ਕਿ ਕੁਰਬਾਨੀ ਤੋਂ ਪਹਿਲਾਂ ਹੀ ਕੁਰਬਾਨੀ ਹੋ ਜਾਵੇ। ਇਹ ਖਿਆਲ ਕਰਨਾ ਹੈ, ਦਾਣਾ ਪਾਓ ਕਿਉਂਕਿ ਗਰਮੀ ਹੈ, ਲੇਕਿਨ ਬਹੁਤ ਘੱਟ ਪਾਓ। ਤੇ ਕੋਸ਼ਿਸ਼ ਕਰੋ ਕਿ ਜ਼ਿਆਦਾ ਨਾ ਪਾਓ, ਕਿਉਂਕਿ ਗਰਮੀ ਹੈਗੀ ਹੈ, ਪਾਣੀ ਪੀਣਗੇ ਢਿੱਡ ਫੁੱਲੇਗਾ, ਜਾਨਵਰ ਬਿਮਾਰ ਹੋ ਜਾਏਗਾ, ਜ਼ਾਇਆ ਹੋ ਜਾਏਗਾ। ਤੇ ਉਹਨੂੰ ਸਬਜ਼ ਚਾਰਾ ਜ਼ਿਆਦਾ ਪਾਓ, ਜੰਤਰ ਵਗੈਰਾ ਕੁਰਬਾਨੀ ਦੇ ਜਾਨਵਰ ਨੂੰ ਮਾਸ਼ਾਅੱਲਾ ਨਾਲ। ਸਬਜ਼ ਚਾਰਾ ਜਿਹੜਾ ਨਾ ਕੁਰਬਾਨੀ ਦੇ ਜਾਨਵਰ ਨੂੰ ਜਿਹੜਾ ਨਾ ਉਹ ਪਾਣਾ ਚਾਹੀਦਾ ਹੈਗਾ। ਇਹੋ ਜਿਹਾ ਸਬਜ਼ ਹੋਵੇ। ਆ ਦੇਖੋ, ਇੱਧਰ ਦੇਖੋ, ਇੱਧਰ ਵੀ ਸਬਜ਼ ਚਾਰਾ ਪਾਇਆ। ਬੱਕਰੀਆਂ ਲੈ ਕੁਰਬਾਨੀ ਦੇ ਜਾਨਵਰ ਜਿਹੜੇ ਨਾ ਉਹ ਖਾਂਦੇ ਪਏ ਨੇ। ਤੇ ਇਹ ਦੇਖੋ ਕੁਰਬਾਨੀ ਦਾ ਜਾਨਵਰ ਜਿਹੜਾ ਉਹ ਖਾ ਰਿਹਾ। ਇਹ ਸਬਜ਼ ਚਾਰਾ ਹੀ ਖਾਣਾ ਚਾਹੀਦਾ ਹੈ, ਕਿਉਂਕਿ ਗਰਮੀ ਹੈਗੀ ਹੈ ਬਹੁਤ ਜ਼ਿਆਦਾ। ਮਕਈ, ਚਨਾ, ਕਰਬ, ਉਹ ਕਈ ਕਹਿੰਦੇ ਨੇ ਅਸੀਂ ਦੇਸੀ ਘਿਓ ਤੇ ਮੱਖਣ ਦਿੰਦੇ। ਜਨਾਬ ਇਹੋ ਜਿਹੇ ਮੌਸਮ 'ਚ ਅਗਰ ਤੁਸੀਂ ਜਾਨਵਰ ਨੂੰ ਦੇਸੀ ਘਿਓ ਤੇ ਮੱਖਣ ਦੇਣਗੇ ਨਾ, ਉਹ ਵੈਸੇ ਹੀ ਉਹਨੂੰ ਲੜ ਜਾਏਗਾ। ਤੇ ਖਿਆਲ ਕਰੋ, ਸਿਰਫ ਉਹ ਵੀਡੀਓਜ਼ ਦੇਖ ਕੇ ਸਾਰੀਆਂ ਜੜੀਆਂ ਨਾ ਕਿ ਫਲਾਣੇ ਨੇ, ਉਹ ਜਦੋਂ ਦੇਸੀ ਘਿਓ ਪਾਉਂਦੇ ਆ ਨਾ, ਉਹ ਸਰਦੀਆਂ ਦਾ ਮਹੀਨਾ ਹੈ, ਉਦੋਂ ਜਾਨਵਰ ਨੂੰ ਉਹ ਚੀਜ਼ਾਂ ਪਾ ਕੇ ਪਾਲਿਆ। ਇਸ ਮੌਸਮ ਸਿਰਫ ਉਹਨੂੰ ਦੇਸੀ ਦੁੱਧ ਹੀ ਪਿਲਾ ਸਕਦੇ ਹੋ, ਹੋਰ ਕੋਈ ਚੀਜ਼ ਨਹੀਂ। ਤੇ ਮਾਸ਼ਾਅੱਲਾ ਹੋਰ ਨਵਾਂ ਜਾਨਵਰ ਸੁਰਾਇਆ ਕੁਰਬਾਨੀ ਤੋਂ ਪਹਿਲੇ। ਇਹ ਅਗਲੇ ਸਾਲ ਜਿਹੜਾ ਨਾ ਕੁਰਬਾਨੀ ਤੀਕਰ ਤਿਆਰ ਹੋ ਜਾਏਗਾ। ਦੇਖੋ ਮਾਸ਼ਾਅੱਲਾ ਨਾਲ, ਇਹ ਦੇਖੋ ਕਿਆ ਬਾਤ ਹੈ। ਸਾਰੇ ਜਾਨਵਰ ਜਿਹੜੇ ਕੁਰਬਾਨੀ ਤੋਂ ਖਾਸ ਤੌਰ 'ਤੇ ਕੋਈ ਬੱਕਰਾ ਲੇਲੀ ਸੋਏ ਨਾ, ਤੇ ਉਹ ਅਗਲੇ ਸਾਲ ਜਿਹੜੀ ਹੈ ਨਾ ਤਿਆਰ ਹੋ ਜਾਂਦੀ ਹੈ। ਵੱਡਾ ਜਾਨਵਰ 2-2.5 ਸਾਲ ਲੈਂਦਾ ਹੈਗਾ। ਆ ਲਓ ਜੀ, ਅਸੀਂ ਕੰਮ ਕਾਜ ਕਰਕੇ ਤੇ ਸ਼ਹਿਰ ਵਾਲੇ ਪਾਸੇ ਜਾ ਰਹੇ ਸੀ। ਤੇ ਇਹ ਦੇਖੋ ਦੋਸਤ ਮਾਸ਼ਾਅੱਲਾ, ਇੱਧਰ ਵੀ ਜੰਗਲ ਤੇ ਇੱਧਰ ਵੀ ਜੰਗਲ, ਰੇਹੜੀ ਲਾਈ ਬੈਠਾ। ਜਿਹਨੇ ਮਿਹਨਤ ਕਰਨੀ ਹੁੰਦੀ ਹੈ ਨਾ, ਤੇ ਉਹ ਕਿਤੇ ਵੀ ਮੌਕਾ ਮਿਲੇ ਛੋਟਾ ਬਿਜ਼ਨਸ ਇੱਕ ਦਿਨ ਇਨਸ਼ਾਅੱਲਾ ਵੱਡਾ ਬਿਜ਼ਨਸਮੈਨ ਬਣੇਗਾ। ਕਿਵੇਂ ਜੀ? ਹੋਰ ਠੀਕ ਹੈ? ਮਾਸ਼ਾਅੱਲਾ ਮਾਸ਼ਾਅੱਲਾ ਜੀ। ਠੀਕ ਹੈ, ਤਬੀਅਤਾਂ ਸਿਹਤਾਂ ਸਭ ਠੀਕ ਹੈ? ਇਨਸ਼ਾਅੱਲਾ ਆਪਾਂ ਤੈਨੂੰ ਹੁਣ ਚੀਜ਼ਾਂ ਲਿਆ ਕੇ ਦੇਣੀਆਂ। ਹੁਣ ਆਪਾਂ ਕਾਰੋਬਾਰ ਜਿਹੜਾ ਵਧਾ ਦੇਣਾ। ਠੀਕ ਹੋ ਗਿਆ? ਪੱਕੀ ਗੱਲ ਹੈ? ਇਵੇਂ ਖੇਲਦੇ? ਹਾਂ, ਕਿਆ ਵੱਡਾ ਬਿਜ਼ਨਸਮੈਨ ਬਣਨਾ ਹੈ। ਦੇਖੋ ਜੀ, ਕਾਰੋਬਾਰ ਛੋਟਾ ਹੋਵੇ ਵੱਡਾ ਹੋਵੇ, ਕਾਰੋਬਾਰ ਹੁੰਦਾ ਹੈ, ਮਿਹਨਤ ਹੁੰਦੀ ਹੈ। ਜਿਹੜਾ ਮਿਹਨਤ ਕਰਦਾ ਹੈ ਉਹ ਅੱਗੇ ਵੱਧ ਜਾਂਦਾ ਹੈ। ਤੇ ਜਿਹੜਾ ਸੋਚਦਾ ਰਹਿੰਦਾ ਕਿ ਫਲਾਂ ਰਿਸ਼ਤੇਦਾਰ ਕਹੇਗਾ, ਫਲਾਂ ਇੱਦਾਂ ਕਹੇਗਾ, ਸਭ ਨੂੰ ਛੱਡੋ। ਰਿਸ਼ਤੇਦਾਰਾਂ ਦੀ ਐਸੀ ਦੀ ਤੈਸੀ, ਬਸ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ ਹੈ। ਤੇ ਇਹੀ ਕਾਮਯਾਬੀ ਹੈਗੀ ਇਨਸ਼ਾਅੱਲਾ।